अस्सलाम वालेकुम ਤੁਹਾਡਾ ਵੀਰ ਸ਼ਫਕਤ ਬਾਰੀ ਮੈਂ ਸਦਕੇ ਮਹਿਵਾਰੀ ਅਜ਼ੀਜ਼ਾਂ ਨੇ ਮਨ ਵੱਡਿਆਂ ਦੇ ਵੀ ਜ਼ਬਾਨ ਦੀ ਰਸਨਾ ਇੱਜ਼ਤ ਵੀ ਕਰਾਂਦੀ ਹੈ ਤੇ ਜੁੱਤੀਆਂ ਵੀ ਮਰਾਂਦੀ ਹੈ। ਪੰਜਾਬ ਪੁਲਿਸ ਸਾਡਾ ਫਖਰ ਹੈ। ਦਿਨ ਰਾਤ ਨਾਕਿਆਂ ਦੇ ਉੱਤੇ ਖਲੋ ਕੇ ਸਾਡੇ ਜਾਨ ਤੇ ਮਾਲ ਦੀ ਹਿਫਾਜ਼ਤਾਂ ਕਰਦੇ ਨੇ। ਆ ਸਾਡੀਆਂ ਜੇਬਾਂ ਤੱਕ ਦੀ ਹਿਫਾਜ਼ਤਾਂ ਕਰਦੇ ਨੇ। ਤੇ ਕੀ ਗੱਲ ਹੈ, ਜਿਹੜੇ ਖਾਜਾ ਸਰਾ ਨੇ ਖੁਸਰੇ ਉਹ ਮਖਲੂਕੇ ਖੁਦਾ ਨਹੀਂ, ਅੱਲਾ ਦੀ ਪੈਦਾਵਾਰ ਨਹੀਂ। ਮੈਂ ਨਾ ਵੀ ਕਿਹੜੇ ਮਾਂ ਪਿਓ ਦਾ ਦਿਲ ਕਰਦਾ ਹੈ ਵੀ ਸਾਡਾ ਬੱਚਾ ਖੁਸਰਾ ਪੈਦਾ ਹੋਵੇ। ਇਹ ਮੇਰੇ ਮਾਲਕ ਦੀਆਂ ਸ਼ਾਨਾਂ ਨੇ, ਉਹਦੀ ਹਕਮਤ ਹੈ। ਤੇ ਇਹਨਾਂ ਦੇ ਤੇ ਪੂਰਾ ਹੱਕ ਹੈ ਰਹਿਣ ਸਹਿਣ ਦਾ, ਇੱਕ ਦੂਜੇ ਨਾਲ ਵਰਤਾਵ ਦਾ, ਤਾਲੀਮ ਦਾ। ਮੈਂ ਵੇਖਿਆ ਵੀ ਖੁਸਰਿਆਂ ਨੇ ਇੰਨੇ ਤਾਲੀਮ ਹਾਸਲ ਕੀਤੀ, ਉਹ ਨੌਕਰੀਆਂ ਲੱਗੇ ਹੋਏ ਨੇ। ਤੇ ਅੱਗੇ ਉਹ ਫੌਜ ਨੇ ਸਮਝਾਇਆ ਤੇ ਹੁਣ ਦੱਸਦੇ ਪਏ ਨੇ ਵੀ ਖਾਰੀਆਂ ਦੇ ਅੰਦਰ ਜਿਹੜਾ ਵਾਕਿਆ ਹੋਇਆ ਹੈ ਨਾ, ਉਹ ਖੁਸਰਿਆਂ ਨੇ ਜਾ ਕੇ ਥਾਣੇ ਦੇ ਵਿੱਚ ਪੁਲਿਸ ਨੂੰ ਚੰਗਾ ਧੋਤਾ ਹੈ। ਲੈ ਉਹ ਕਿਸੇ ਆਖਿਆ ਵੀ ਬਾਦਸ਼ਾਹ ਤੇਰੀ ਧੀ ਚਲੀ ਗਈ, ਉਹ ਦੂਜਾ ਬੋਲਿਆ ਉਹ ਆਂਦਾ ਘਰ ਬੈਠੀ ਹੈ। ਉਹਨੇ ਆਖਿਆ ਹੁਣ ਖਸਮਾਂ ਨੂੰ ਸਿਰ ਖਾਵੇ, ਇੱਜ਼ਤ ਹੈ ਜਿਹੜੀ ਚਲੀ ਗਈ ਹੈ। ਉਹ ਦੱਸਦੇ ਪਏ ਨੇ ਵੀ 15 ਖੁਸਰਿਆਂ ਤੋਂ ਉਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਇਹਨੇ। ਲੈ ਉਹ ਅੱਜ ਕੱਲ ਛੁੱਟਤੇ ਆ ਜਾਸਣ ਤੇ ਇੱਜ਼ਤ ਨਾ ਲੱਭੀ। ਤੇ ਮਰਨ ਸਾਨੂੰ ਉਂਝ ਹੀ ਭੁੱਲ ਗਿਆ ਵੀ ਮਰਨਾ ਅਸੀਂ ਇਹੀ ਕੋ ਨਹੀਂ, ਵੀ ਮਰਨ ਸਾਨੂੰ ਯਾਦ ਹੀ ਕੋਈ ਨਹੀਂ। ਵੀ ਕੀ ਕੱਲ ਨੂੰ ਮਾਰ ਕੇ ਤੇ ਅੱਲਾ ਨੂੰ ਕੀ ਅਸੀਂ ਜਵਾਬ ਦੇਸਾਂ ਵੀ ਤੇਰੀ ਮਖਲੂਕ ਨਾਲ ਅਸੀਂ ਇਹ ਸਲੂਕ ਕਰਦੇ ਰਹੇ ਹਾਂ। ਇੱਥੇ ਮੀਆਂ ਉਹ ਗੱਲ ਹੋਈ ਪਈ ਹੈ ਵੀ ਕੋਈ ਬੰਦੇ ਸੀ ਕਿਸੇ ਕੋਲ ਚੰਦਾ ਲੈਣ ਆ ਗਏ ਤੇ ਉਹਨਾਂ ਆਖਿਆ ਵੀ ਕਬਰਸਤਾਨ ਦੇ ਆਲੇ ਉਦਾਲੇ ਨਾ ਵੱਡੀ ਵੱਡੀ ਦੀਵਾਰ ਕਰਾਣੀ ਤੇ ਚੰਦਾ ਦਿਓ। ਉਹ ਆਂਦਾ ਕਿਆ ਚੰਦਾ ਤੇ ਕਿਹੜੀ ਦੀਵਾਰ, ਕੋਈ ਚੰਦਾ ਚੁੰਦਾ ਨਹੀਂ। ਬਈ ਜਿਹੜੇ ਕਬਰਸਤਾਨ ਦੇ ਅੰਦਰ ਪਏ ਨੇ ਉਹ ਤਾਂ ਬਾਹਰ ਆ ਨਹੀਂ ਸਕਦੇ। ਆਖੇ ਜਿਹੜੇ ਬਾਹਰ ਹਨ ਉਹ ਅੰਦਰ ਜਾਣਾ ਨਹੀਂ ਚਾਹੁੰਦੇ।